ਅਮੀ ਜੀ ਕਈ ਵਾਰੀ ਸੱਪ ਲੜ ਜਾਂਦਾ ਹੁੰਦਾ ਸੀ, ਕਹਿੰਦੇ ਸੀ ਹਲ ਦੀ ਮਿੱਟੀ ਲੈ ਕੇ ਉਹ ਕੀ ਹਿਸਾਬ ਕਿਤਾਬ ਸੀਗਾ? ਇਹ ਬਹੁਤ ਹਾਲ ਜ਼ਿਮੀਂਦਾਰ ਬੰਦੇ ਬਹੁਤ ਅੱਛੇ ਹੁੰਦੇ ਸੀ ਜੀ ਅਮੀ ਜੀ। ਕਹਿਣਾ ਫਲਾਨਾ ਬੰਦਾ ਬਹੁਤ ਇਮਾਨਦਾਰ ਵਾ ਜੀ ਅਮੀ ਜੀ। ਉਹਦੇ ਹਲ ਦੀ ਮਿੱਟੀ ਲਿਆਓ। ਅੱਛਾ ਜੀ। ਤੇ ਉਹਨੇ ਹਲ ਦੀ ਮਿੱਟੀ ਲਿਆ ਕੇ ਘੋਲ ਕੇ ਉੱਤੇ ਲਾ ਦੇਣੀ ਤੇ ਲੈ ਸੱਪ ਦੀ ਜ਼ਹਿਰ ਹਟ ਜਾਣੀ। ਵਾਹ ਵਾਹ। ਅੱਛਾ ਦੇਖ ਲਓ ਦੋਸਤੋ ਕਿ ਕਿਸੇ ਚੰਗੇ ਬੰਦੇ ਦੇ ਨਾ ਹਲ ਦੀ ਮਿੱਟੀ, ਯਾਨੀ ਕਿ ਜਿਹੜਾ ਇਮਾਨਦਾਰ ਹੋਵੇ, ਉੱਥੇ ਤਾਂ ਖੇਤਾਂ 'ਚ ਨਮਾਜ਼ਾਂ ਪੜ੍ਹਦੇ ਹੁੰਦੇ ਸੀ, ਉਹ ਢੱਗਿਆਂ ਨਾਲ ਹਲ ਬੰਨਦੇ ਸੀ ਤੇ ਉਹਦੇ ਹਲ ਦੀ ਮਿੱਟੀ ਲਿਆਣੀ, ਜਿੱਥੇ ਕੋਈ ਕੱਖ ਲੱਗ ਜਾਵੇ। ਕੱਖ ਦਾ ਅਮੀ ਜੀ ਥੋੜਾ ਦੱਸਿਓ, ਕੱਖ ਕੀ ਹੁੰਦਾ ਜੀ? ਕੱਖ ਹੁੰਦਾ ਕੋਈ ਜ਼ਹਿਰੀ ਕੱਖ ਹੁੰਦਾ, ਤੀਲਾ ਕੋਈ ਉਹ ਫਿਰ ਜਾਂਦਾ ਆ। ਉਹ ਜ਼ਹਿਰੀ ਕਿੱਦਾਂ ਹੁੰਦਾ ਜੀ ਉਹ ਕੱਖ? ਹੁੰਦੀ ਨਾ ਸੱਪ ਕੋਈ ਲੰਘਿਆ ਹੋਵੇ, ਸੱਪ ਨੇ ਗਲਚਿਆ ਹੋਵੇ, ਯਾਨੀ ਕਿ ਮੂੰਹ ਦੇ ਵਿੱਚ ਪਾ ਕੇ ਦੁਬਾਰਾ ਉਹ ਕੱਖ ਤਿਨਕਾ ਬਾਹਰ ਕੱਢਿਆ ਹੋਵੇ, ਉਹ ਕਿਤੇ ਪੈਰ ਪੂਰ ਤੇ ਲੱਗ ਜਵੇ ਨਾ ਤੇ ਉਹਨੂੰ ਕਹਿੰਦੇ ਕੱਖ ਲੱਗ ਗਿਆ। ਤੇ ਕੱਖ ਲੱਗੇ ਦਾ ਹੱਲ ਕੀ ਹੁੰਦਾ? ਕੱਖ ਦਾ ਵੀ ਇਹ ਹੱਲ ਹੁੰਦਾ ਸੀਗਾ। ਤੇ ਆਹ ਮਿੱਟੀ ਜਿਹੜੀ ਆ ਨਾ, ਹਲਦੀ ਮਿੱਟੀ, ਜੀ ਜੀ ਅਮੀ ਜੀ, ਇਹ ਚਿਕਨੀ ਕਰਕੇ ਨਾ ਜੀ, ਮਤਲਬ ਹਲਦੀ ਵਾਲੀ ਮਿੱਟੀ ਜਿਹੜੀ ਆ ਗਿੱਲੀ ਕਰਕੇ ਜੀ ਅਮੀ ਜੀ, ਤੇ ਫਿਰ ਉਹ ਨਾ ਲਾਉਣੀ। ਅੱਛਾ ਜੀ। ਤੇ ਉਹ ਠੀਕ ਹੋ ਜਾਣਾ ਜਿਹੜਾ? ਹਾਂ ਬੜਾ ਸੋਹਣਾ ਆਰਾਮ ਆ ਜਾਣਾ। ਕਹਿਣਾ ਇਹਦੇ ਇਸ ਜ਼ਿਮੀਂਦਾਰ ਕੋਲ ਦਮ ਵੀ ਕਰਾਵੋ। ਵਾਹ 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 ਵਾਹ। ਹਾਂ ਸਾਡੇ ਪਿੰਡ ਹੁੰਦਾ ਸੀ ਬਾਬਾ ਸੁਭਾਨ, ਉਹ ਜਿਹੜੇ ਭਲਵਾਨ ਨਹੀਂ ਸੀ, ਜੀ ਜੀ ਅਮੀ ਜੀ, ਉਹਨਾਂ ਦਾ ਚਾਚਾ ਸੀ, ਉਹਨਾਂ ਦੇ ਪੇ ਦਾ। ਉਹ ਦਮ ਕਰਦਾ ਸੀ, ਮਿੱਟੀ ਉਹਦੇ ਹਲਦੀ ਲੈਣੀ, ਫਟ ਆਰਾਮ ਆ ਜਾਣਾ। ਯਕੀਨ ਵੀ ਕਾਮਲ ਹੋਣਾ ਚਾਹੀਦਾ। ਹਾਂ ਜੀ ਜੀ। ਸੱਟਾਂ ਲੱਗ ਜਾਣੀਆਂ, ਕਿਸੇ ਨੇ ਮਾਰ ਘਟਾਈ ਹੋ ਜਾਣਾ, ਤੇ ਉਹ ਚਿਕਨੀ ਮਿੱਟੀ ਲੈਣੀ ਤੇ ਲੈ ਕੇ ਉੱਥੇ ਲਾ ਦੇਣੀ। ਉਹ ਕਿਤੇ ਨਾ ਜੀ ਧੱਫੜ ਨਿਕਲੇ ਆਣਾ ਤੇ ਦਾਦੀ ਸਾਡੀ ਨੇ ਥੋਕ ਲਾ ਦੇ। ਹਮੇ ਯਾਦ ਹੈ ਕਿਤੇ ਧੱਫੜ ਨਿਕਲੇ ਆਣਾ, ਦਾਦੀ ਨੇ ਕਹਿਣਾ ਉਰੇ ਕਰ, ਖਾ ਹੀ ਨਾ ਕਰੀਏ ਤੇ ਉਹਨੇ ਥੋਕ ਲਾ ਦੇਣਾ, ਠੀਕ ਹੋਇਆ। ਉਹ ਸਾਡੀ ਨਿੱਕੀ ਜਿਹੀ ਕੁੜੀ ਆ, ਉਹ ਨਾ ਥੁੱਕ ਚੱਕਦੀ ਆ, ਚੱਕ ਕੇ ਤਾਂ ਲਾਭ ਆਪਣੀ ਤੇ ਮਲ ਨਾ ਪੈਂਦੀ, ਕਿਸੇ ਦੇ ਫੂਕਾ ਮਾਰਨ ਨਾ ਪੈਂਦੀ। ਇਹ ਕਹਿੰਦੇ ਜੋ ਦੇਖਦੇ ਫਿਰ ਉਦਾਂ ਹੀ ਕਰਨਾ, ਪੁਰਾਣੀ ਰੂਹ ਆ ਗਈ। ਅੱਛਾ ਜਦੋਂ ਅਮੀ ਜੀ ਬੁਖਾਰ ਹੋਣਾ ਮੈਨੂੰ ਨਿੱਕੇ ਹੁੰਦੇ ਨੂੰ ਨਾ, ਤੇ ਦਾਦੀ ਸਾਡੀ ਨੇ ਦਮ ਕਰਨਾ, ਤੁਸੀਂ ਦਮ ਕਰਨਾ, ਜਾਂ ਕਹਿਣਾ ਮੌਲਵੀ ਕੋਲ ਲੈ ਜਾਓ ਦਮ ਕਰਵਾਓ। ਹੁਣ ਡਾਕਟਰਾਂ ਤੋਂ ਜ਼ਿਆਦਾ ਯਾਨੀ ਕਿ ਅੱਲਾਹ ਤਾਲਾ ਦੇ ਕਲਾਮ ਤੇ ਯਕੀਨ ਹੁੰਦਾ ਸੀ। ਕਲਾਮ ਦੇ ਯਕੀਨ ਸੀ। ਇੱਕ ਵਾਰੀ ਨਾ ਨਿੱਕਾ ਜਿਹਾ ਕਹਿੰਦਾ ਅੰਮੀ ਜੀ ਭੁੱਖ ਬਹੁਤ ਲੱਗੀ ਆ, ਤੇ ਘਰ ਕੋਈ ਨਹੀਂ ਸੀਗਾ। ਤੇ ਮੈਂ ਕਿਹਾ ਅੱਛਾ ਹੁਣ ਮੈਂ ਕੀ ਕਰਾਂ, ਬਾਹਰ ਚੋਰ ਹੋਊਗੇ। ਕਹਿੰਦਾ ਅੰਮੀ ਜੀ ਮੈਨੂੰ ਬਾਜ਼ ਮਾਰ ਲਈ, 3 ਸਾਲਾਂ ਦਾ ਸੀ, ਚੋਰਾਂ ਦੀ ਐਸੀ ਤੈਸੀ। ਮੈਂ ਹੌਸਲਾ ਕੀਤਾ, ਰੋਟੀ ਗੁੱਜਰ ਪਹਿਲੇ ਹੀ ਦਲੇਰ ਹੁੰਦੇ, ਪੈਦਾ ਹੁੰਦੇ ਦਲੇਰ ਹੁੰਦੇ। ਮੈਂ ਰੋਟੀ ਪਕਾਈ, ਅੱਧੀ ਰਾਤ ਦਾ ਟਾਈਮ। ਇਹ ਮੇਰੀ ਗੱਲ ਹੋ ਰਹੀ ਆ ਸ਼ਹਜ਼ਾਦੇ ਵੀਰੋ, ਤੁਹਾਡਾ ਭਰਾ ਬੜਾ ਦਲੇਰ। 3 ਸਾਲਾਂ ਦਾ ਸੀ ਤੂੰ। ਹਾਂ ਉਮਰੇ ਫਰੂਕ ਨਾ ਅਮੀ ਜੀ ਬੰਦਾ ਦਲੇਰ ਹੁੰਦਾ, ਮੁੜ ਕੇ ਬੁੱਢੀ ਦੇ ਸਾਹਮਣੇ ਆ ਕੇ ਡਰਪੋਕ ਹੋ ਜਾਂਦੇ ਆ। ਦਲੇਰ ਸਾਰੇ ਹੀ ਆ। ਅੰਮੀ ਜੇ ਤੂੰ ਰੋਟੀ ਪਕਾ ਤੇ ਮੈਨੂੰ ਆਵਾਜ਼ ਮਾਰਦੀ, ਚੋਰਾਂ ਦੀ ਐਸੀ ਤੈਸੀ। ਮੈਂ ਕਿਹਾ ਜਿਹੜਾ ਇੰਨਾ ਕੁ ਬੱਚਾ ਕਹਿੰਦਾ ਹੈ ਮੈਂ ਇਹਨੂੰ ਰੋਟੀ ਪਕਾ ਕੇ ਦਵਾਂ। ਮੈਂ ਨਾ ਰੋਟੀ ਪਕਾਉਣ ਲੱਗ ਪਈ। ਰੋਟੀ ਪਕਾਈ ਦਿੱਤੀ, ਜਿਹੜੇ ਮੈਂ ਦੇਖਿਆ ਤਾਂ ਬੁਖਾਰ ਇੰਨਾ ਜਿਹਦੀ ਹੱਦ ਕੋਈ ਨਹੀਂ। ਮੈਂ ਕੀ ਕੀਤਾ, ਚੱਕਿਆ, ਚੱਕ ਕੇ ਤਾਂ ਇਹਦੀ ਦਾਦੀ ਕੋਲ ਨੂੰ ਲੈ ਗਈ। ਜਾ ਕੇ ਕੁੰਡਾ ਖੜਕਾਇਆ, ਦਾ ਤਾਇਆ ਬਾਹਰ ਨਿਕਲਿਆ। ਜਿਹੜੇ ਕਹਿੰਦਾ ਕੀ ਹੋਇਆ ਸਰਵਰੀ? ਮੈਂ ਕਿਹਾ ਭਾਜੀ ਉਮਰੇ ਫਰੂਕ ਨੂੰ ਬੁਖਾਰ ਬਹੁਤ ਚੜਿਆ। ਉਹ ਫੌਰਨ ਕੰਧ ਟੱਪਿਆ, ਕਹਿੰਦਾ ਮਾਂ ਜੀ ਉਠੋ, ਤੇਰਾ ਪੋਤਾ ਆਇਆ, ਉਹਨੂੰ ਬੁਖਾਰ ਬਹੁਤ ਚੜਿਆ। ਦਾਦੀ ਇਹਦੀ ਨੇ ਕੱਪੜੇ ਲਾਏ, ਫੂਕਾ ਮਾਰਨ ਲੱਗ ਪਈ, ਹੱਥ ਹੁੱਥ ਫੇਰਿਆ, ਲੈ ਚੱਲ ਬੜਾ ਸੋਹਣਾ ਠੀਕ ਹੋ। ਬਹੁਤ ਖਿਆਲ ਕਰਦੇ ਹੁੰਦੇ ਸੀ। ਬਸ ਉਹ ਸਿਆਣੇ, ਬਸ ਜੀ ਪੁਰਾਣੇ ਬੰਦੇ ਫਿਰ ਪੁਰਾਣੇ ਹੁੰਦੇ ਸੀਗੇ। ਗਧੇੜੀ ਚੱਕ ਲੈਣਾ ਮੈਨੂੰ ਨਿੱਕੇ ਹੁੰਦੇ ਨੂੰ। ਅਭੀ ਜੀ ਡਰ ਦੀ ਗੱਲ ਕਰਦੇ ਸੀ, ਬੰਦੇ ਤਾਂ ਸਾਰੇ ਦਲੇਰ ਹੁੰਦੇ, ਬੁੱਢੀਆਂ ਦੇ ਸਾਹਮਣੇ ਆ ਕੇ ਡਰਪੋਕ ਹੋ ਜਾਂਦੇ।